ਜ਼ੀਰਕਪੁਰ 'ਚ ਪੈਂਦੀ ਬਲਟਾਣਾ ਚੌਂਕੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਹੈ। ਹੜ੍ਹ ਆਉਣ ਕਾਰਨ ਚੌਂਕੀ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਜ਼ਰੂਰੀ ਕਾਗਜ਼ਾਤ ਤੇ ਅਸਲੀ ਦਾ ਨੁਕਸਾਨ ਹੋਇਆ। ਪਾਣੀ ਇੰਨੀ ਤੇਜ਼ੀ ਨਾਲ ਦਾਖਲ ਹੋਇਆ ਕਿ ਪੁਲਿਸ ਵਾਲੇ ਆਪਣਾ ਸਾਰਾ ਸਮਾਨ ਨਹੀਂ ਬਚਾ ਸਕੇ। ਵੇਖਦੇ ਹੀ ਵੇਖਦੇ ਪੂਰੀ ਪੁਲਿਸ ਚੌਂਕੀ ਤੇ ਨੇੜਲੀ ਪਾਰਕ ਵਾਲਾ ਸਾਰਾ ਇਲਾਕਾ ਦਰਿਆ 'ਚ ਤਬਦੀਲ ਹੋ ਗਿਆ। ਪੁਲਿਸ ਮੁਤਾਬਿਕ ਸਵੇਰੇ 4 ਵਜੇ ਉਹਨਾਂ ਨੂੰ ਚੇਤਾਵਨੀ ਮਿਲੀ ਸੀ ਕਿ ਸੁਖਨਾ ਝੀਲ ਤੋਂ ਫालतू ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੁਨਾਦੀ ਰਾਹੀਂ ਚੌਂਕੀ ਨੇੜੇ ਨੀਵੇਂ ਥਾਂ ਤੇ ਰਹਿੰਦੇ ਝੁੱਗੀ ਚੌਪੜੀ ਵਾਲੇ ਲੋਕਾਂ ਨੂੰ ਚੌਕਸ ਕੀਤਾ। ਪਾਣੀ ਦੀ ਰਫ਼ਤਾਰ ਇੰਨੀ ਸੀ ਕਿ ਪੁਲਿਸ ਦੀਆਂ ਗੱਡੀਆਂ ਵੀ ਡੁੱਬ ਗਈਆਂ। ਪੁਲਿਸ ਚੌਂਕੀ ਨੇੜਲੀ ਪਾਰਕ ਵੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਹੈ ਤੇ ਸ਼ਮਸ਼ਾਨ ਘਾਟ ਵਿੱਚ ਵੀ ਦਰਿਆ ਵਗ ਰਿਹਾ ਹੈ। ਹਾਲਾਂਕਿ ਹਾਲੇ ਤੱਕ ਝੁੱਗੀਆਂ ਚੌਪੜੀਆਂ ਵਿੱਚ ਪਾਣੀ ਤਾਂ ਨਹੀਂ ਪਹੁੰਚਿਆ, ਪਰ ਪਾਣੀ ਹੋਰ ਵਧਣ ਦੇ ਡਰੋਂ ਇਹ ਲੋਕ ਉੱਚੀ ਥਾਂ ਵੱਲ ਪਲਾਨ ਕਰ ਰਹੇ ਨੇ। ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਭੂ ਮਾਫੀਆ ਨਾਜਾਇਜ਼ ਉਸਾਰੀ ਕਰ ਰਿਹਾ ਹੈ, ਜਿਸ ਕਾਰਨ ਨਾਲੇ ਦੀ ਜਗ੍ਹਾ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨਾਲੇ ਵਾਸਤੇ 4000 ਫੁੱਟ ਜਗ੍ਹਾ ਹੈ, ਜਦਕਿ ਕੇਵਲ 150 फुट ਵਿੱਚ नवा नाला बनाया गया, जिसका कोई फायदा नहीं। मैं ऐसे यहाँ बल्टाना चौकी से हूँ, तो सुबह जब हमें पता लगा, फ़ोन किया हमारे मुलाजिमों ने, तो उसी टाइम हम भी पहुँच गए। तो ये एकदम से पानी बढ़ रहा था, सुबह 1-2 फुट था, बढ़ता बहुत ज़्यादा पानी बढ़ गया। जो ज़रूरी डॉक्यूमेंट्स थे वो तो हमने निकाल लिए, असला वगैरह जो था वो भी निकाले, जो मेन चीज़ें थी वो निकाल ली। बाकी पानी इतना बढ़ गया, जो हमारे मोटरसाइकिल बाइक जो भी पाउंड कर रखे थे वो उनका थोड़ा बहुत नुकसान होया। तो ये इधर से हमने सुखना चौक चलती है, सुखना चौक के साथ दीवार हमारी लगती है, दीवार तोड़ के हमने JCB से तो ये रास्ता पानी का बहाव उसकी तरफ किया, और पानी बढ़ते ही जा रहा, सुबह से कम नहीं हो रहा। ये पानी कम नहीं हुआ, पानी बढ़ते ही गया सुबह से।